ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਸਪੈਸ਼ਲ ਐਨਵਾਏ ਆ ਸਟੀਵ ਵਿਟਕੋਫ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਹੋਣਾ ਨੂੰ ਮਿਲਿਆ ਹੈਗਾ। ਕਿਉਂਕਿ ਦਿਨ ਬੜੇ ਥੋੜੇ ਰਹਿ ਗਏ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਰਸ਼ੀਆ ਵਾਲੇ ਜੰਗ ਤੋਂ ਨਹੀਂ ਹਟਦੇ ਤੇ ਅਸੀਂ ਜਿਹੜਾ ਆ ਟੈਰਿਫ ਲਾਉਣ ਜਾ ਰਹੇ ਹੈਗੇ ਆ। ਯੂਰੀ ਉਸ਼ਕੋਵ ਟੌਪ ਏਡ ਆ ਪੁਟਿਨ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ ਗੱਲਬਾਤ ਹੋਈ ਹੈਗੀ ਆ ਸਟੀਵ ਵਿਟਕੋਫ ਦੇ ਨਾਲ, ਉਹ ਬਹੁਤ ਫਾਇਦੇਮੰਦ ਰਹੀ ਆ ਤੇ ਕੰਸਟਰਕਟਿਵ ਕਨਵਰਸੇਸ਼ਨ ਜੋ ਹੋਈ ਹੈਗੀ ਆ। ਮੇਨ ਟੌਪਿਕਸ ਜੋ ਸੀਗੇ ਯੂਕਰੇਨੀਅਨ ਕ੍ਰਾਈਸਿਸ ਤੇ ਪ੍ਰੋਸਪੈਕਟ ਆਫ ਪੋਸੀਬਲ ਡਿਵੈਲਪਮੈਂਟ ਆਫ ਸਟ੍ਰੈਟੇਜਿਕ ਕੋਆਪਰੇਸ਼ਨ ਬਿਟਵੀਨ ਯੂਐਸ ਐਂਡ ਰਸ਼ੀਆ, ਵੀ ਕਿਸ ਤਰ੍ਹਾਂ ਯੂਐਸ ਤੇ ਰਸ਼ੀਆ ਰਲ ਕੇ ਜਿਹੜੀ ਸਟ੍ਰੈਟੇਜਿਕ ਕੋਆਪਰੇਸ਼ਨ ਕਰ ਸਕਦੇ ਹੈਗੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਹਿਲਾਂ 50 ਦਿਨ ਦਾ ਸਮਾਂ ਦਿੱਤਾ ਸੀ, ਫਿਰ ਰਸ਼ੀਆ ਵਾਲਿਆਂ ਨੇ ਇੱਕ ਦਿਨ 6400 ਦੇ ਕਰੀਬ ਜਿਹੜੇ ਆਪਣੇ ਡਰੋਨ ਆ ਉਹਨਾਂ ਦੇ ਨਾਲ ਅਟੈਕ ਕਰ ਦਿੱਤਾ ਯੂਕਰੇਨ ਦੇ ਉੱਤੇ। 6443 ਡਰੋਨਸ ਦੇ ਨਾਲ ਤੇ ਮਿਜ਼ਾਈਲ ਛੱਡੀਆਂ। ਉਹ ਤੋਂ ਬਾਅਦ ਫਿਰ ਜਿਹੜਾ ਟਾਈਮ ਸੀ ਉਹ ਘਟਾ ਕੇ 10 ਦਿਨ ਦਾ ਕਰ ਦਿੱਤਾ ਗਿਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ। ਇਹ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਸਟੇਟਮੈਂਟ ਦਿੰਦੇ ਆ ਤਾਂ ਫਿਰ ਉਹ ਕਰ ਵੀ ਦਿੰਦੇ ਹੈਗੇ ਆ, ਤੇ ਬਾਅਦ ਦੇ ਵਿੱਚ ਬੇਸ਼ੱਕ ਦੀ ਚੇਂਜ ਕਰ ਲੈਣ। ਪਰ ਜਿਸ ਤਰ੍ਹਾਂ ਇੰਡੀਆ ਦੇ ਬਾਬਤ ਵੀ ਹੋਇਆ ਉਹ ਆਪਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਪਰ ਰਸ਼ੀਆ ਤੇ ਯੂਐਸ ਦੀ ਜੋ ਇਸ ਟਾਈਮ ਗੱਲਬਾਤ ਚੱਲ ਰਹੀ ਹੈਗੀ ਆ ਯੂਕਰੇਨ ਦੀ ਲੜਾਈ ਨੂੰ ਬੰਦ ਕਰਨ ਦੀ, ਉਹਦੇ ਥੋੜੇ ਜਿਹੜੇ ਆ ਪੋਜ਼ਿਟਿਵ ਸਾਈਨ ਜਿਹੜੇ ਆ ਰਹੇ। ਜੀ ਬਿਲਕੁਲ। ਸੋ ਰਸ਼ੀਆ ਤੇ ਵਿੱਚ ਪੁਤਿਨ ਤੇ ਵਿਟਕੋਫ ਕਹਿੰਦੇ ਵੀ ਯੂਜ਼ਫੁਲ ਟਾਕ ਹੋਈਆਂ ਆ। ਸੈਂਕਸ਼ਨਸ ਦੀ ਡੈਡਲਾਈਨ ਜਿੱਦਾਂ ਤੁਹਾਨੂੰ ਦੱਸਿਆ ਵੀ ਨਜ਼ਦੀਕ ਆ। ਇਹ ਵੀ ਦੱਸਦੇ ਜਾਈਏ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਇੰਡੀਆ ਦਾ ਪ੍ਰਧਾਨ ਮੰਤਰੀ ਆ ਉਹ ਵੀ ਉੱਥੇ ਜਾ ਰਿਹਾ ਆ। ਸੋ ਇੱਕ ਚੀਜ਼ ਤੁਸੀਂ ਦੇਖੋਗੇ ਵੀ ਹੁਣ ਜਦੋਂ ਇੰਡੀਆ ਦੇ ਪ੍ਰਧਾਨ ਮੰਤਰੀ ਨੇ ਜਾਣਾ, ਕਿਉਂਕਿ ਰਸ਼ੀਅਨ ਤੇਲ ਕਰਕੇ ਸਾਰਾ ਕੁਝ ਉਹਨੂੰ ਸਾਹਮਣਾ ਕਰਨਾ ਪੈ ਰਿਹਾ, ਬਿਗੇਸਟ ਰੈੱਡ ਕਾਰਪੈਟ ਜਿਹੜਾ ਆ ਉਹ ਤੁਸੀਂ ਮੋਦੀ ਦੇ ਲਈ ਦੇਖੋਗੇ ਪੁਤਿਨ ਦੇ ਕੋਲੋਂ, ਕਿਉਂਕਿ ਪੁਤਿਨ ਨੂੰ ਵੀ ਪਤਾ ਵੀ ਉਹਨੂੰ ਤੇਲ ਵੇਚਣਾ ਕਰਨਾ ਜ਼ਰੂਰੀ ਆ। ਤੇ ਇੰਡੀਆ ਨੂੰ ਵੀ ਇਸ ਟਾਈਮ ਨਜ਼ਰ ਆ ਰਿਹਾ ਅਮਰੀਕਾ ਤਾਂ ਹੁਣ ਡੰਡੇ ਮਾਰ ਰਿਹਾ ਆ ਵੀ ਹੁਣ ਕਿਹਦੇ ਗੱਲ ਲਾ ਕੇ ਜਾ ਕੇ ਜਿਹੜਾ ਉਹ ਰੋਣਾ ਆ। ਸੋ ਪੁਤਿਨ ਨੂੰ ਜੱਫੀਆਂ ਜਿਹੜੀਆਂ ਉੱਥੇ ਜ਼ਿਆਦਾ ਘੁੱਟ ਕੇ ਜਿਹੜੀਆਂ ਉਹ ਪੈ ਸਕਦੀਆਂ ਆ। ਸੋ ਇਹ ਹੁਣ ਦੇਖੋ ਕੀ ਹੁੰਦਾ ਆ। ਸੋ ਪੁਤਿਨ ਮਿਲਿਆ ਆ, ਅੱਗੇ ਕੀ ਬਣਦਾ ਹੈ। ਡਾਇਲੋਗ ਵਿਲ ਪ੍ਰਵੇਲ, ਇਹ ਜਿਹੜੇ ਰਸ਼ੀਅਨ ਅਧਿਕਾਰੀ ਆ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਦਿੱਤਾ ਹੈਗਾ ਆ। ਸੋ ਡੈਡਲਾਈਨ ਬਹੁਤ ਹੀ ਜ਼ਿਆਦਾ ਨਜ਼ਦੀਕ ਹੈਗੀ ਆ। ਸੋ ਸਟੀਵ ਵਿਟਕੋਫ ਇਸ ਤੋਂ ਇਲਾਵਾ ਜਿੱਦਾਂ ਦੱਸਿਆ ਵੀ ਤੁਸੀਂ ਸਪੈਸ਼ਲ ਐਨਵੋਏ ਹੈਗੇ ਆ, ਤੇ ਉੱਦਾਂ ਰੀਅਲ estate ਇਨਵੈਸਟਰ ਨੇ, ਅਮਰੀਕਨ ਲਾਇਰ ਵੀ ਆ, ਤੇ ਉਹ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਰਨਗੇ। ਸੋ ਪੁਤਿਨ ਨੇ ਕਹਿੰਦੇ ਵੀ ਟਰੰਪ ਦੀ ਵਿਲ ਤੋੜਨ ਦੀ ਵੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈਗੀ ਆ, ਪਰ ਮਾਸਕੋ ਦੇ ਵਿੱਚ ਟਰੰਪ ਹੁਣਾਂ ਦੇ ਐਨਵਾਏ ਵਿਟਕੋਫ ਜਿਹੜੇ ਇਸ ਟਾਈਮ ਗਏ ਆ। ਸੋ ਕੰਸਟਰਕਟਿਵ ਟਾਕਸ ਜਿਹੜੀਆਂ ਆ ਉਹ ਦੋਨਾਂ ਧਿਰਾਂ ਵੱਲੋਂ ਇਸ ਨੂੰ ਆਖਿਆ ਗਿਆ ਆ। ਸੋ ਕੀ ਬਣਦਾ ਆ ਇਹ ਦੇਖਦੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਸੋ ਪਹਿਲੋਂ ਪੈਨਲਟੀਜ਼ ਪਾਈਆਂ ਗਈਆਂ ਤੇ ਹੁਣ ਜਿਹੜਾ ਪੁਤਿਨ ਨੂੰ ਮੁਲਾਕਾਤ ਕਰਨ ਦੇ ਲਈ ਜਿਹੜਾ ਆਪਣਾ ਕਰਿੰਦਾ ਆ ਉਸ ਨੂੰ ਘੱਲਿਆ ਗਿਆ ਹੈ।